ਅਗਲੀ ਜੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯਾਦ ਹੋਣਾ ਕੈਲੀਫੋਰਨੀਆ ਦਾ ਇੱਕ ਟੂਰ ਕਪਲ ਸੀਗਾ, ਗੁਰਮਿੰਦਰ ਸਿੰਘ ਟੂਰ ਤੇ ਕਿਰਨਦੀਪ ਕੌਰ ਟੂਰ। ਆਈ ਥਿੰਕ ਇਸੇ ਹੀ ਫ੍ਰੈਜ਼ਨੋ ਦੇ ਇਲਾਕੇ, ਸ਼ਾਇਦ ਇਸੇ ਹੀ ਜੀ ਸੀਗੇ। ਫ੍ਰਿਜ਼ਨੋ ਤੇ ਸੀ। ਆਪਾਂ ਖਬਰ ਸਾਂਝੀ ਕੀਤੀ ਸੀ ਰਾਜਕਰਨਵੀਰ ਸਿੰਘ ਜੀ ਕਾਫੀ ਸਮਾਂ ਪਹਿਲਾਂ। ਨਵੀਂ ਨਵੀਂ ਉਹਦੀ ਵਾਈਫ ਆਈ ਸੀ ਲੈ ਕੇ, ਤਾਂ ਨਾਲ ਹੀ ਉਹ ਟਰੱਕ ਲੱਦ ਕੇ ਲਿਜਾ ਰਿਹਾ ਸੀ ਕੈਨੇਡਾ ਨੂੰ। ਜੀ ਘਮਾਉਣ ਨੂੰ ਤਾਂ ਕੀ ਲੈ ਕੇ ਜਾਣਾ ਸੀ, ਫਿਰ ਕਹਿੰਦਾ ਵੀ ਚੱਲ ਡਰੱਗ ਹੀ ਕਰ ਲੈਨੇ, ਉਧਰਲੇ ਪਾਸੇ ਨੂੰ ਲੈ ਜਾਂਦੇ ਆ, ਤੇ ਉੱਥੇ ਕੈਨੇਡਾ ਵਾਲਿਆਂ ਨੇ ਫੜ ਲਿਆ। ਕੈਨੇਡਾ ਬਾਰਡਰ ਸਰਵਿਸ ਏਜੰਸੀ ਵਾਲਿਆਂ ਨੇ ਫੜਿਆ। 2 ਦਸੰਬਰ 217 ਦੇ ਵਿੱਚ ਇਹਨਾਂ ਨੂੰ ਜਿਹੜੀ ਕੁਟਸ ਬਾਰਡਰ ਕ੍ਰਾਸਿੰਗ ਆ, ਉੱਥੇ ਫੜਿਆ ਗਿਆ ਸੀ। 84 ਕਿਲੋ ਕੋਕੇਨ ਦੀ ਸਮਗਲਿੰਗ ਦੇ ਇਹਨਾਂ ਉੱਤੇ ਦੋਸ਼ ਸੀਗੇ। ਸੋ ਹੁਣ ਇਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਸੈਂਟੈਂਸ ਕਰ ਦਿੱਤਾ ਗਿਆ ਆ, ਇਸ ਦੇ ਬਾਬਤ ਇਹ ਹਰਜੋਤ ਸਿੰਘ ਜੀ ਵੀ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਆ। ਮਿਲੀਅਨਸ ਆਫ ਡਾਲਰ ਦੀ ਕੋਕੇਨ ਲੈ ਕੇ ਜਾ ਰਹੇ ਸੀ ਅਮਰੀਕਾ ਤੋਂ ਕੈਨੇਡਾ ਵੱਲ ਨੂੰ। ਕਹਿੰਦੇ ਵੀ ਪੌਣੇ 4 ਤੋਂ 5 ਮਿਲੀਅਨ ਡਾਲਰ ਤੱਕ ਦੀ ਸਟਰੀਟ ਵੈਲਿਊ ਇਸ ਦੇ ਵਿੱਚ ਸੀਗੀ। ਕਹਿੰਦੇ ਵੀ ਕੈਬਿਨ ਦੇ ਕਈ ਥਾਵਾਂ ਦੇ ਉੱਤੇ ਇਹਨਾਂ ਨੇ ਕੋਕੇਨ ਰੱਖੀ ਸੀ। ਇਹ ਵੀ ਨਹੀਂ ਬੰਦਾ ਕਹਿ ਸਕਦਾ ਵੀ ਇੱਕ ਥਾਂ ਤੇ ਕਿਸੇ ਨੇ ਲਗਾਤੀ ਤਾਂ ਸਾਨੂੰ ਜਿਹੜਾ ਜੀ ਸ਼ਾਇਦ ਪਤਾ ਨਾ ਲੱਗੇ ਹੋਵੇ। ਕੈਬਿਨ ਦੇ ਕਈ ਥਾਵਾਂ ਦੇ ਵਿੱਚੋਂ 84 ਕਿਲੋ ਜਿਹੜੀ ਕੋਕੇਨ ਆ ਉਹ ਉਹਨਾਂ ਨੂੰ ਲੱਭੀ ਸੀਗੀ। ਅਪ੍ਰੈਲ 2021 ਦੇ ਵਿੱਚ ਗੁਰਮਿੰਦਰ ਨੂੰ ਜਿਊਰੀ ਦੇ ਦੁਆਰਾ ਕਨਵਿਕਟ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ ਵੀ ਇਹ ਕੋਕੇਨ ਇੰਪੋਰਟ ਕਰ ਰਿਹਾ ਸੀ ਟ੍ਰੈਫਿਕਿੰਗ ਤੇ ਪੋਜੈਸ਼ਨ ਦੇ ਪਰਪਸ ਤੋਂ। ਹੁਣ ਕਹਿੰਦੇ ਵੀ ਬੀਤੇ ਬੁੱਧਵਾਰ ਜਸਟਿਸ ਜੋਨਾ ਕਿਊਬਿਕ ਉਹਨਾਂ ਨੇ ਇਸ ਨੂੰ 10 ਸਾਲਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਹੈਗੀ ਆ। ਉਸਦੀ ਵਾਈਫ ਜਿਹੜੀ ਕਿਰਨਦੀਪ ਆ, ਉਸ ਦੇ ਉੱਤੇ ਵੀ ਜਿਹੜੇ ਚਾਰਜਿਸ ਆ ਲੱਗੇ ਸੀਗੇ ਕੋਕੇਨ ਨੂੰ ਇੰਪੋਰਟ ਕਰਨ ਦੇ ਲਈ, ਪਰ ਉਸ ਦੇ ਲਈ ਜਿਹੜਾ ਲੈਸਰ ਚਾਰਜ ਲਾਇਆ ਗਿਆ ਸੀਗਾ ਸਿੰਪਲ ਪੋਜੈਸ਼ਨ ਦੇ ਲਈ। ਉਹ ਸਿਰਫ ਇਹ ਉਸ ਦੇ ਵਿੱਚ ਹੀ ਗਿਲਟੀ ਆ ਉਹ ਹੋਈ, ਉਸ ਦੇ ਵਿੱਚ ਦੋਸ਼ੀ ਬਣੀ ਆ, ਤੇ ਉਸ ਨੂੰ ਵੀ 9 ਸਾਲਾਂ ਦੀ ਹੁਣ ਸਜ਼ਾ ਉਹ ਸੁਣਾਈ ਗਈ ਹੈਗੀ ਆ। ਜਸਟਿਸ ਕਿਊਬਿਕ ਨੇ ਦੱਸਿਆ ਵੀ ਮੈਂ ਇਹ ਸਜ਼ਾ ਸੁਣਾਉਣ ਤੋਂ ਪਹਿਲਾਂ ਕਈ ਜਿਹੜੀਆਂ ਚੀਜ਼ਾਂ ਨੂੰ ਧਿਆਨ ਹਿੱਤ ਰੱਖਦੇ ਹੋਏ ਇਹ ਸਜ਼ਾਵਾਂ ਸੁਣਾਈਆਂ। ਇੱਕ ਨੂੰ 10 ਸਾਲ ਤੇ ਇੱਕ ਨੂੰ ਜਿਹੜੀ ਉਹ 9 ਸਾਲ। ਵੀ ਕਿੱਦਾਂ ਦੀ ਕੋਕੇਨ ਸੀ, ਕਿੰਨੀ ਕੁਆਂਟਿਟੀ ਸੀ, ਤਾਂ ਜੋ ਲੋਕਾਂ ਦੇ ਲਈ ਇੱਕ ਹਿਸਾਬ ਦੇ ਨਾਲ ਉਦਾਹਰਨ ਬਣੇ। ਇਹ ਦੋਨੋਂ ਹੀ ਭਾਰਤ ਦੇ ਜੰਮੇ ਆ, ਯੂਨਾਈਟਿਡ ਸਟੇਟਸ ਦੇ ਵਿੱਚ ਵੱਖੋ ਵੱਖਰੇ ਟਾਈਮ ਦੇ ਉੱਤੇ ਇੱਥੇ ਪਹੁੰਚੇ ਆ, ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਦੇਖਿਆ ਜਾ ਰਿਹਾ ਆ ਵੀ ਉਸਨੇ ਇਹ ਕੰਮ ਕੀਤਾ। ਗੁਰਮਿੰਦਰ ਜੋ ਕਿ ਅਮਰੀਕਨ ਸਿਟੀਜ਼ਨ ਆ, ਤੇ ਜਿਹੜੀ ਉਸਦੀ ਵਾਈਫ ਕਿਰਨਦੀਪ ਆ ਉਹ ਗ੍ਰੀਨ ਕਾਰਡ ਹੋਲਡਰ ਸੀਗੀ, ਉਹ ਐਕਸਪਾਇਰ ਹੋ ਗਿਆ ਜਦੋਂ ਦੀ ਉਹ ਕੈਨੇਡਾ ਦੇ ਵਿੱਚ ਸੀਗੀ। ਸੋ ਕਹਿੰਦੇ ਵੀ ਜਦੋਂ ਇਹ ਨਿਊਜ਼ ਆ ਰਹੀ ਆ, ਜਿਹੜੀ ਕਿਰਨਦੀਪ ਆ ਉਹ ਉਹਨਾਂ ਦੇ ਜਿਹੜੇ ਦੂਸਰੇ ਨਿਆਣੇ ਦੇ ਨਾਲ ਪ੍ਰੈਗਨੈਂਟ ਵੀ ਜਿਹੜੀ ਉਹ ਦੱਸੀ ਜਾ ਰਹੀ ਆ। ਜੀ ਬਿਲਕੁਲ। ਉਹਦੇ ਪਿੰਡ ਵਾਲਿਆਂ ਨੇ ਫ੍ਰਿਜ਼ਨੋ 'ਚ ਵੀ ਰਹਿੰਦੇ ਆ, ਉਹਨਾਂ ਨੇ ਸਾਰਿਆਂ ਨੇ ਬਾਈਕਾਟ ਕੀਤਾ ਸੀ ਪਿੱਛੇ, ਜਦੋਂ ਆਪਾਂ ਉਹਦੀ ਖਬਰ ਵੀ ਸਾਂਝੀ ਕੀਤੀ ਸੀ। ਸੋ ਉਹਦੀ ਜਿਹੜੀ ਵਾਈਫ ਆ ਉਸ ਨੂੰ ਇੰਡੀਆ ਡਿਪੋਰਟ ਕੀਤਾ ਜਾਊਗਾ, ਕਿਉਂਕਿ ਉਹਦਾ ਗ੍ਰੀਨ ਕਾਰਡ ਵੀ ਐਕਸਪਾਇਰ ਹੋ ਚੁੱਕਾ ਹੈ। ਤੇ ਜਿਹੜਾ ਗੁਰਮਿੰਦਰ ਤੂਰ ਆ ਉਸ ਨੂੰ USA ਦੇ ਵਿੱਚ ਵਾਪਸ ਭੇਜਿਆ ਜਾਊਗਾ। ਤੇ ਹੁਣ ਦੇਖਦੇ ਫਿਰ USA ਦੀ ਸਰਕਾਰ ਕਿੰਨਾ ਕੁ ਜਿਹੜੀ ਆ ਸਜ਼ਾ ਉਹਨਾਂ ਨੂੰ ਦਿੰਦੀ ਆ। 10 ਸਾਲ ਦੀ ਤਾਂ ਸਜ਼ਾ ਸੁਣਾਈ ਗਈ ਹੈਗੀ ਆ। ਬਹੁਤ ਹੀ ਮਾੜੀ ਗੱਲ ਆ। ਸੋ ਇਹਦੇ ਨਾਲ ਆਪਣੀ ਕਮਿਊਨਿਟੀ ਦੀ ਕਿੰਨੀ ਜਿਹੜੀ ਬਦਨਾਮੀ ਹੁੰਦੀ ਹੈਗੀ ਆ। ਪਰ ਮੇਰੇ ਹਿਸਾਬ ਨਾਲ ਹਜੇ ਵੀ ਜਿਹੜੀ ਸਜ਼ਾ ਹੈ ਇਹ ਬਹੁਤ ਘੱਟ ਆ। ਸਜ਼ਾ ਜ਼ਿਆਦਾ ਹੋਣੀ ਚਾਹੀਦੀ ਆ ਤਾਂ ਜੋ ਲੋਕ ਜਿਹੜੇ ਇਦਾਂ ਦੇ ਪੁੱਠੇ ਕੰਮ ਕਰਦੇ ਆ ਉਹ ਇਹ ਤੋਂ ਡਰਨ ਤੇ ਹਟਣ। ਬਹੁਤ ਹੀ ਮਾੜੀ ਗੱਲ ਆ। ਪੂਰੀ ਕਮਿਊਨਿਟੀ ਦੀ ਜਦੋਂ ਬਦਨਾਮੀ ਹੁੰਦੀ ਹੈਗੀ ਆ, ਆਪਾਂ ਇਹ ਨਹੀਂ ਸੋਚਦੇ ਵੀ ਜੇ ਆਪਾਂ ਕਿੰਨੀ ਕੁ ਵੱਡੀ ਕੌਮ ਹੈਗੀ ਆ ਆਪਣੀ, ਕਿੰਨੇ ਕੁ ਵੱਡੀ ਕਮਿਊਨਿਟੀ ਆ, ਮੇਬੀ 5-7 ਲੱਖ ਹੋਵਾਂਗੇ। ਸੋ ਜੇ ਇੱਕ ਵੀ ਬੰਦਾ ਗਲਤ ਕੰਮ ਕਰਦਾ ਤਾਂ ਪੂਰੀ ਕਮਿਊਨਿਟੀ ਦਾ ਨਾਂ ਜਿਹੜਾ ਬਦਨਾਮ ਹੁੰਦਾ ਹੈ ਜੀ। ਕਮਿਊਨਿਟੀ ਦੇ ਵਿੱਚੋਂ ਹੁਣ ਜਦੋਂ ਕਿਸੇ ਨੇ ਤੂਰਾਂ ਦੀ ਗੱਲ ਕਰਨੀ, ਉਹਨੇ ਕਹਿਣਾ ਯਾਰ ਤੁਹਾਡੇ ਬੰਦੇ ਤਾਂ ਆ ਜਿਹੜੇ ਕੰਮ ਕਰ ਗਏ ਆ। ਇੱਕ ਪਾਸੇ ਮਰੀਨਸ ਵਾਲਾ ਸਾਡਾ ਤੂਰ ਆ ਜਿਹੜਾ ਕਹਿੰਦਾ ਵੀ ਸਾਨੂੰ ਦਾੜੀ ਰੱਖ ਕੇ ਮਰੀਨਸ ਦੇ ਵਿੱਚ ਕੰਬੈਟ ਦੇ ਵਿੱਚ ਜਾਣ ਦੇ ਲਈ ਆਗਿਆ ਦਿਓ, ਉਹ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੇ ਆ, ਤੇ ਇੱਕ ਇੱਦਾਂ ਦੇ ਹੈਗੇ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੀ ਜਿਹੜਾ ਉਹ ਬਣ ਰਿਹਾ ਆ। ਦੱਸਣ ਦਾ ਮਕਸਦ ਇਹੀ ਹੁੰਦਾ, ਕਈ ਵਾਰੀ ਨਾ ਸਾਨੂੰ ਕਹਿ ਦਿੰਦੇ ਯਾਰ ਤੁਸੀਂ ਇਹਨਾਂ ਦਾ ਨਾਂ ਨਾ ਦੱਸਿਆ ਕਰੋ ਏਦਾਂ, ਪਰ ਭਾਈ ਦੱਸਣਾ ਪੈਂਦਾ ਆ। ਦੱਸਾਂਗੇ ਤਾਂ ਹੀ ਪਤਾ ਲੱਗੂਗੇ। ਜੇ ਤੁਸੀਂ ਘਟਾ ਇਕੱਠਾ ਕਰਕੇ ਉੱਤੇ ਚਾਦਰ ਹੀ ਪਾ ਦੇਣੀ ਆ, ਘਟਾ ਜਾਂਦਾ ਕਿਤੇ ਨਹੀਂ ਆ, ਉਹ ਗੰਦ ਉੱਥੇ ਹੀ ਰਹਿ ਜਾਂਦਾ ਆ।
ਸੋ ਫਾਇਦਾ ਨਹੀਂ ਕਿਸੇ ਨਾ ਕਿਸੇ ਦਿਨ ਹਵਾ ਆਉਂਦੀ, ਬੁੱਲਾ ਆਊਗਾ ਫਿਰ ਉਛਲਦਾ ਆ। ਸੋ ਬੈਟਰ ਆ ਵੀ ਉਸ ਖਲਾਰੇ ਨੂੰ ਜਿਹੜਾ ਪਹਿਲਾਂ ਹੀ ਬਾਹਰ ਜਿਹੜਾ ਉਹ ਸੁੱਟਿਆ ਜਾਵੇ। ਸੋ ਇਹ ਜ਼ਰੂਰੀ ਹੁੰਦਾ ਆ ਵੀ ਆਪਾਂ ਨੂੰ ਪਤਾ ਲੱਗਦਾ ਰਵੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ। ਫਿਰ ਇਦਾਂ ਦੇ ਲੋਕਾਂ ਕਰਕੇ ਕੁਛ ਮਾੜੇ ਆਂਡੇ ਜਾਂ ਗੰਦੇ ਸੇਬਾਂ ਦੇ ਕਰਕੇ ਸਾਰੇ ਦਾ ਸਾਰਾ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ ਹੈਗਾ ਆ। ਹੁਣ ਦੇਖੋ ਕਿੰਨੀ ਬਦਨਾਮੀ ਵਾਲੀ ਜਿਹੜੀ ਇਹ ਗੱਲ ਬਣੀ ਆ। ਸ਼ਹਿਰ ਦਾ ਨਾਮ ਹੀ ਬਦਨਾਮ, ਕਮਿਊਨਿਟੀ ਦਾ ਨਾਮ ਹੀ ਬਦਨਾਮ, ਕਈ ਕੁਛ ਜਿਹੜਾ 1-2 ਜਾਣਿਆਂ ਦੇ ਕਾਰੇ ਦੇ ਨਾਲ ਕੀਤੀ ਕਰਾਈਆਂ ਜਿਹੜੀਆਂ ਉਹ ਸਾਰੀਆਂ ਖੂਹ ਦੇ ਵਿੱਚ ਕਹਿੰਦੇ ਆ ਵੀ ਉਹ ਪੈ ਜਾਂਦੀਆਂ ਨੇ। ਜੀ। ਜੀ। ਸੋ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਰਾਜਕਰਮਵੀਰ ਸਿੰਘ ਜੀ, ਤੇ ਜੀ। ਬ੍ਰੇਕ ਤੋਂ ਬਾਅਦ ਫਿਰ ਆਪਾਂ ਸਰੋਤਿਆਂ ਦੇ ਨਾਲ ਬਹੁਤ ਹੀ ਹੋਰ ਇੰਪੋਰਟੈਂਟ ਖਬਰਾਂ ਕਿ ਨਰਸਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਸਟ੍ਰਾਈਕ ਕਰਨ ਜਾ ਰਹੀਆਂ, ਉਹ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਜੀ, ਮਿਲਦੇ ਇੱਕ ਬ੍ਰੇਕ ਤੋਂ ਬਾਅਦ।